Viewers, welcome back in our program. And Dr. ਸਾਹਿਬ ਸਾਡੀ ਅਗਲੀ ਈਮੇਲ ਕਪੂਰਥਲਾ ਪੰਜਾਬ ਤੋਂ ਪ੍ਰੀਤਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਰੱਬ ਤੁਹਾਡੇ ਵਰਗੇ ਬੁੱਧੀਜੀਵ ਪੰਥ ਨੂੰ ਦਿੰਦੇ ਰਹਿਣ ਜੋ ਸਾਡੇ ਵਰਗਿਆਂ ਨੂੰ ਵੀ ਧਰਮ ਬਾਰੇ ਦੱਸ ਸਕਣ। 18 ਸਾਲ ਦੀ ਉਮਰ ਤੱਕ ਮੈਨੂੰ ਕਿਸੇ ਵੀ ਗੱਲ ਦਾ ਕੋਈ ਪਤਾ ਨਹੀਂ ਸੀ। ਡਾਕਟਰ ਉਦੋਕੇ ਤੇ ਤੁਹਾਨੂੰ ਸੁਣ ਕੇ ਬਹੁਤ ਪਤਾ ਲੱਗਾ। ਹੁਣ ਆਪਣਾ ਆਪਾ ਅੱਗੇ ਨਾਲੋਂ ਚੰਗਾ ਤੇ ਸਟਰੋਂਗ ਮਹਿਸੂਸ ਹੁੰਦਾ ਹੈ। ਮੈਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। मेरी ते मेरे भरा दी हमेशा एक गल ते बहस हुंदी है कि खालिस्तान बनना चाहिए है कि नहीं। उनका कहना है कि जे खालिस्तान बन गया तो तरक्की नहीं होनी क्योंकि पंजाब छोटा हो जाना, कोई सी पोर्ट भी नहीं होनी, साडे विच गद्दार बहुत ने। जे फिर बादल वर्गा बंदा प्रधान बन गया फिर की बनू खालिस्तान दा। तुसी इस बारे की सोचते हो? हाँ डॉक्टर साहब, सब तो पहला तो वीर प्रीतविंदर सिंह जी का धन्यवाद। उन्होंने सानू कपूरथला तो लिखे जी और उन्होंने बड़ी ईमानदारी दे नाल, और ये हर घर का एक आलम है कि जे दो भरा ने जी इसका झुका है तो वड्डा भरा है वो नाले दबका भी मारदा होना है वड्डे होने का, जी जी नालों कहंदा होना किहड़ा खालिस्तान जी। इत्थे तो इन्ना कहे इन्ना तो सिख बाहरों आ जाण बंबई कलकत्ते जो ट्रक नहीं खड़े होने उन्होंने जिन्ने ट्रक उत्थे ले आए उन्होंने जी जी फिर कहणगे इत्थे तो कोई बंदरगाह ही नहीं लगती जी। तो जे तुसीं उन्हां दे भी कोई जवाब दे दिओ फिर कहंदे सिखां दा कि इन्हां ने लड़दे ही रहना आपस च, जी जी ਇਹ ਤਾਂ ਗੁਰਦੁਆਰੇ ਨਹੀਂ ਚੱਲਦੇ ਇਹਨਾਂ ਤੋਂ। जी जी बिल्कुल ਜੇ ਤੁਸੀਂ ਉਹਨਾਂ ਨੂੰ ਕਹੋ ਜੀ ਨਹੀਂ ਪਹਿਲਾਂ ਕੀਤਾ ਵੀ ਹੈ ਰਾਜ, ਠੀਕ ਹੈ ਬਾਦਲ ਆ ਜਾਏਗਾ ਇਦਾਂ ਦਾ ਹੀ ਉੱਥੇ ਆ ਜਾਣਾ ਫਿਰ ਕੀ ਕਰ ਲਓਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜੇ ਤਾਂ ਇਹਨਾਂ ਹੀ ਸਵਾਲਾਂ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਡਿਬੇਟ ਕੀਤਾ ਜਾਏ, ਡਿਸਕਸ ਕੀਤਾ ਜਾਏ, ਪੁੱਛਿਆ ਜਾਏ जी ਤੇ ਫਿਰ ਉਹਨਾਂ ਦੇ ਜਵਾਬ ਵੀ ਨੇ ਔਰ ਜਵਾਬ ਤਸੱਲੀ ਬਖਸ਼ ਵੀ ਹੋਣਗੇ। जी ਪਰ ਜੇ ਅਸੀਂ ਬਹਾਨਾ ਕਰਨਾ ਹੋਏ, ਜਿਵੇਂ ਗਿਆਨੀ ਕਰਤਾਰ ਸਿੰਘ ਜਿਹੜੇ ਕਿ 1947 ਦੇ ਵਿੱਚ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੀ, जी ਉਹਨਾਂ ਦੇ ਨਾਲ ਜਿਹੜਾ ਡਾਇਲੋਗ ਹੈ ਜਦੋਂ ਕਿ ਅੰਗਰੇਜ਼ ਸਰਦਾਰ ਕਪੂਰ ਸਿੰਘ ਰਾਹੀਂ ਇਹ ਆਫਰ ਕਰ ਰਹੇ ਸੀ ਕਿ ਸਿੱਖ ਆਪਣਾ ਕੁਛ ਨਾ ਕੁਛ ਬਣਾ ਲੈਣ, जी ਤੇ ਉਹਨਾਂ ਨੇ ਉਹ ਸੁਨੇਹਾ ਉਹਨਾਂ ਦੇ ਕੰਨਾਂ ਤੱਕ ਪਹੁੰਚਾਇਆ ਕਿ ਵੀ ਇਸ ਵੇਲੇ ਨੇ। ਤਾਂ ਉਹਨਾਂ ਨੇ ਪੁੱਛਿਆ ਕਿ ਜੇ ਉਹਨਾਂ ਨੇ ਦੋ ਤਿੰਨ ਸਕੀਮਾਂ ਸੀ, ਉਹਨਾਂ 'ਚੋਂ ਇੱਕ ਇਹ ਸੀ ਕਿ ਵੀ ਅੰਗਰੇਜ਼ ਜਿਹੜੇ ਨੇ ਉਹ ਸਮੁੰਦਰ ਤੱਕ ਐਕਸੈਸ ਵੀ ਦੇਣ ਨੂੰ ਤਿਆਰ ਹੋਣਗੇ, ਪਲੱਸ ਉਸ ਖਾਲਿਸਤਾਨ ਦੇ ਵਿੱਚ ਉਹ 25-30 ਸਾਲ ਜਿੰਨੀ ਆਰਮੀ ਹੈ ਉਹਨੂੰ ਵੀ ਟ੍ਰੇਨਡ ਕਰਨਗੇ। ਪਰ ਬਦਲੇ ਦੇ ਵਿੱਚ ਜਿਵੇਂ ਸਿੰਗਾਪੁਰ ਜਾਂ ਹਾਂਗਕਾਂਗ ਖਾਸ ਤੌਰ 'ਤੇ ਹਾਂਗਕਾਂਗ ਵੀ ਉੱਥੇ ਜਿਵੇਂ ਫੋਰਸਿਸ ਨੇ ਉਹ ਅਗਲੇ 20-25 ਸਾਲ ਉਹ ਰਹੇ ਫੌਜ, जी ਤੇ ਫਿਰ ਉਹ ਉਹਨਾਂ ਨੂੰ ਗਿਆਨੀ ਜੀ ਕਹਿਣ ਲੱਗੇ ਕਿ ਜੀ ਉਹ ਜੇ ਉੱਥੇ ਉਹਨਾਂ ਨੂੰ ਟ੍ਰੇਨਡ ਜਾਂ ਦੂਜੇ ਕਰਨਗੇ ਤੇ ਆਪਣੇ ਨਾਲ ਤਾਂ ਆਪਣੇ ਕੋਲ ਸਮੁੰਦਰ ਹੀ ਲੱਗਦਾ। ਉਹ ਕਹਿੰਦੇ ਸਮੁੰਦਰ ਤੱਕ ਵੀ ਐਕਸੈਸ ਦੇਣਗੇ। ਕਹਿੰਦੇ ਅੱਛਾ ਸਮੁੰਦਰ ਤੱਕ ਵੀ ਦੇਣਗੇ, ਫਿਰ ਜਹਾਜ਼ ਕਿੱਥੋਂ ਆਉਣਗੇ जी ਸਾਡੇ ਕੋਲ? ਉਹਨਾਂ ਨੇ ਕਿਹਾ ਗਿਆਨੀ ਜੀ ਜਿੱਥੋਂ ਇੰਡੀਆ ਤੇ ਪਾਕਿਸਤਾਨ ਜਹਾਜ਼ ਖਰੀਦਣਗੇ ਉੱਥੋਂ ਅਸੀਂ ਵੀ ਖਰੀਦ ਲਾਂਗੇ। जी ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਜੀ ਜੇ ਕਿਸੇ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੋਏ ਵੀ ਉਹਨੇ ਕੋਈ ਗੱਲ ਸਮਝਣੀ ਨਹੀਂ ਹੈ ਤਾਂ ਉਹਨੂੰ ਫਿਰ ਤੁਸੀਂ ਸਮਝਾ ਨਹੀਂ ਸਕਦੇ। जी ਸੋ ਸਾਡੀ ਇੱਕ ਕਲਾਸ ਜਿਹੜੀ ਹੈ ਅੱਜ ਵੀ, ਜਿਨ੍ਹਾਂ ਨੇ ਭਾਵੇਂ ਉਹਨਾਂ ਦੀ ਤਨਖਾਹ ਆਉਂਦੀ ਹੈ ਕਿ ਨਹੀਂ ਆਉਂਦੀ, ਪਰ ਉਹਨਾਂ ਨੇ ਕਿਉਂਕਿ ਆਪ ਹੱਥ ਤੇ ਹੱਥ ਧਰ ਕੇ ਬਹਿਣਾ, जी ਉਹ ਕੋਈ ਤਬਦੀਲੀ ਕਰਨਾ ਨਹੀਂ ਚਾਹੁੰਦੇ ਜਾਂ ਉਸ ਦੇ ਲਈ ਕੋਈ ਕੰਟਰੀਬਿਊਟ ਨਹੀਂ ਕਰਨਾ ਚਾਹੁੰਦੇ, ਉਹ ਇਸ ਕਿਸਮ ਦੀ ਗੱਲ ਲੱਭਣਗੇ। जी ਹੁਣ ਜੇ ਗੰਭੀਰਤਾ ਨਾਲ ਇਸ ਗੱਲ ਵੱਲ ਜਾਈਏ ਕਿ ਉਹਨਾਂ ਨੇ ਕਿਹਾ ਜੀ ਵੀ ਖਾਲਿਸਤਾਨ 'ਚ ਤਰੱਕੀ ਨਹੀਂ ਹੋਏਗੀ, ਇਹ ਛੋਟਾ ਰਹਿ ਜਾਏਗਾ। जी ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਜਿਹੜੇ ਖਾਲਿਸਤਾਨ ਦੇ ਵਾਇਬਲ ਬਾਰਡਰਸ ਨੇ ਜਿਨ੍ਹਾਂ 'ਚ ਸਾਡਾ ਬਣਦਾ ਹੈ ਅਲਟੀਮੇਟਲੀ ਰਾਈਟ, ਉਹਨਾਂ ਦੀ ਗੱਲ ਕੀਤੀ ਹੈ। जी ਪਰ ਵੈਸੇ ਜੇ ਅੱਜ ਦੇ ਪੰਜਾਬ ਦੀ ਵੀ ਗੱਲ ਕਰੀਏ, ਜਿੰਨਾ ਕੁ ਪੰਜਾਬ ਹੈ जी ਇਹ ਲਗਭਗ 50,200 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਹੈ। जी ਹੁਣ ਇਜ਼ਰਾਈਲ ਜਿਹੜਾ ਅੱਜ ਦੁਨੀਆ ਦੀਆਂ 5-6 ਵੱਡੀਆਂ ਸ਼ਕਤੀਆਂ 'ਚ ਸ਼ਾਮਲ ਹੈ, ਜਿਹਦੀ ਪਰ ਕੈਪੀਟਾ ਇਨਕਮ ਅਮਰੀਕਾ ਤੋਂ ਵੀ ਜ਼ਿਆਦਾ ਹੈ, जी ਉਹ ਅਮਰੀਕਾ ਨੂੰ ਵੀ ਹੁਣ ਅੱਖਾਂ ਦਿਖਾਉਂਦਾ ਹੈ ਕਿ ਜੀ ਸਾਡੀ ਆਹ ਨੀਤੀ ਹੋਏਗੀ। जी ਉਹਦਾ ਏਰੀਆ ਜਿਹੜਾ ਹੈ ਉਹ 8,000 ਸਕੁਅਰ ਮਾਈਲ ਦੇ ਨੇੜੇ ਤੇੜੇ ਹੈ, ਤੀਸਰਾ ਹਿੱਸਾ ਵੀ ਨਹੀਂ ਬਣਦਾ ਹੈ। जी ਆਬਾਦੀ ਵਾਈਜ਼ ਅੱਜ ਦਾ ਪੰਜਾਬ ਵੀ ਜੇ ਅੱਜ ਪਿਛਲੀ ਸੈਂਸਸ ਦੀ ਆਬਾਦੀ ਵੀ ਦੇਖੀਏ 25-26 ਮਿਲੀਅਨ ਹੈ। जी ਇਜ਼ਰਾਈਲ ਦੀ ਆਬਾਦੀ ਜਿਹੜੀ ਹੈ ਉਹ 7 ਮਿਲੀਅਨ ਤੋਂ ਜ਼ਿਆਦਾ ਨਹੀਂ ਹੈ, 6.5 ਮਿਲੀਅਨ। जी जी ਇਜ਼ਰਾਈਲ ਦੇ ਕੋਲ ਨਾ ਤੇਲ ਹੈ ਨਾ ਪਾਣੀ ਹੈ। जी ਪੰਜਾਬ ਦੇ ਵਿੱਚ ਸਾਡੇ ਕੋਲ 3 ਦਰਿਆ ਨੇ, ਸਾਡੀ ਬੇਸਡ ਇਕਨੋਮੀ ਹੈ, 3.5 ਮਿਲੀਅਨ ਸਿੱਖ ਬਾਹਰ ਹੈ, ਹਾਰਡ ਵਰਕਿੰਗ ਪੰਜਾਬੀ ਨੇ, ਅਸੀਂ ਬਾਰਡਰ ਤੇ ਬੈਠੇ ਹਾਂ, ਸਾਡੀ ਸਾਰੀ ਸੈਂਟਰਲ ਏਸ਼ੀਆ ਤੱਕ ਮਾਰਕੀਟ ਹੈ, ਅਸੀਂ ਆਲਰੇਡੀ
ਐਗਰੀਕਲਚਰ ਬੇਸਡ ਇੰਡਸਟਰੀ, ਹਾਰਟੀਕਲਚਰ ਬੇਸਡ ਇੰਡਸਟਰੀ, ਇਹ ਸਾਰੇ ਦੀ ਅਸੀਂ ਗੱਲ ਕੀਤੀ ਹੈ ਜੀ ਔਰ ਹਰ ਲਿਹਾਜ਼ ਨਾਲ ਇਕਨੋਮਿਕਲੀ ਵਾਇਬਲ ਹੈ ਜੀ। ਏਰੀਆ ਵਾਈਜ਼ ਅੱਜ ਦੇ ਪੰਜਾਬ ਦਾ ਏਰੀਆ ਵੀ ਹੋਏ ਤੇ ਇਹ ਵੀ ਦੁਨੀਆ ਦੇ 50 ਦੇਸ਼ਾਂ ਤੋਂ ਜ਼ਿਆਦਾ ਵੱਡਾ ਏਰੀਆ ਹੈ ਜੀ। ਔਰ ਜੇ ਇਹਦੇ ਨਾਲ ਤੁਸੀਂ ਦੂਸਰੇ ਫੈਕਟਰ ਜੋੜਨੇ ਨੇ ਕਿ ਜੀ ਕਿਵੇਂ ਉਹਦੀ ਸੇਫਟੀ ਸਿਕਿਉਰਿਟੀ ਹੈ, ਜਿੰਨੇ ਕੁ ਸਿੱਖ ਬਾਹਰ ਰਹਿੰਦੇ ਨੇ, ਕਈ ਦੇਸ਼ ਤਾਂ ਲਿਥੁਆਨੀਆ, ਲਾਤਵੀਆ, ਐਸਟੋਨੀਆ ਵਰਗੇ 1.5 ਮਿਲੀਅਨ ਆਬਾਦੀ ਹੈ। ਜੀ ਜੀ। ਜਿਹੜੇ ਯੂਰਪ 'ਚ ਬੈਠੇ ਨੇ, ਲਗਜ਼ਮਬਰਗ ਦੀ ਦੇਖ ਲਓ ਕਿੰਨੀ ਕੁ ਆਬਾਦੀ ਹੈ, ਸਭ ਤੋਂ ਖੁਸ਼ਹਾਲ ਦੇਸ਼ਾਂ 'ਚੋਂ ਹੈ ਯੂਰਪ ਦੇ। ਜੀ। ਸੋ ਇਹ ਕਹਿਣਾ ਕਿ ਜੀ ਤਰੱਕੀ ਨਹੀਂ, ਇਹ ਛੋਟਾ ਹੈ, ਮਤਲਬ ਉਹਨਾਂ ਨੂੰ ਇਹ ਕਨਸੈਪਟ ਹੀ ਨਹੀਂ ਹੈ ਉਹਨਾਂ ਦੇ ਲਈ। ਤਾਂ ਦੇਸ਼ ਦਾ ਮਤਲਬ ਹੈ ਕਿ ਵੀ ਉਹਦੀ ਹੱਦ ਹੀ ਨਾ ਗਿਣੀ ਜਾਏ, ਇੰਨਾ ਲੰਬਾ ਚੌੜਾ ਦੇਸ਼ ਹੋਏ। ਰਾਦਰ ਛੋਟੇ ਦੇਸ਼ ਏਰੀਆ ਵਾਈਜ਼ ਜਿਹੜੇ ਨੇ, ਔਰ ਖ਼ਾਸ ਤੌਰ ਤੇ ਜਿਸ ਕਿਸਮ ਦੀ ਸਿੱਖ ਪੰਜਾਬ ਦੀ ਔਰ ਐਗਰੀਕਲਚਰ ਬੇਸਡ ਸਾਡੀ ਇਕੋਨਮੀ ਹੈ ਜਾਂ ਹੋਏਗੀ, ਇਹ ਜ਼ਿਆਦਾ ਖੁਸ਼ਹਾਲ ਹੁੰਦੇ ਨੇ। ਤੇ ਬਾਕੀ ਜੇ ਕਹੋ ਕਿ ਜੀ ਹੁਣ ਜੇ ਉੱਥੇ ਵੀ ਬਾਦਲ ਆ ਗਿਆ ਤੇ ਫਿਰ ਕੀ ਕਰਾਂਗੇ ਜੀ। ਹੁਣ ਗੱਲ ਤਾਂ ਇਹ ਹੈ ਕਿ ਵੀ ਇਹ ਇਵੇਂ ਹੀ ਕਹਿਣਾ ਹੈ ਕਿ ਜੀ ਅਸੀਂ ਕੱਲ ਦੀ ਰੋਟੀ ਨਹੀਂ ਖਾਣੀ ਹੈ, ਕਿਉਂਕਿ ਜੇ ਜਿਵੇਂ ਬਿਹਾਰ 'ਚ ਉਹਨਾਂ ਨੇ ਸਕੂਲ ਵਾਲਾ ਅੰਨ ਖਾਧਾ ਤੇ ਬੱਚੇ ਮਰ ਗਏ, ਕੀ ਪਤਾ ਇਹਦੇ 'ਚ ਵੀ ਪੋਇਜ਼ਨ ਆ ਜਾਏ ਜੀ। ਪਰ ਅਸੀਂ ਰੋਟੀ ਤਾਂ ਨਹੀਂ ਛੱਡਦੇ ਹੈ ਨਾ, ਸਾਨੂੰ ਇਹ ਪਤਾ ਹੁੰਦਾ ਹੈ ਕਿ ਭਾਈ ਕੌਸ਼ੀਅਸ ਹੋ ਜਾਓ ਕਿ ਵੀ ਪੋਇਜ਼ਨ ਆ ਨਾ ਜਾਏ ਜੀ, ਲੇਕਿਨ ਤੁਸੀਂ ਇਹ ਰੋਟੀ ਨਹੀਂ ਛੱਡਦੇ ਹੋ। ਇਸੇ ਤਰ੍ਹਾਂ ਲੀਡਰ ਚੰਗੇ ਜਾਂ ਮਾੜੇ, ਔਰ ਇਹ ਗੱਲ ਦਾ ਧਿਆਨ ਰਹੇ ਕਿ ਬਾਦਲ ਸਿੱਖਾਂ ਦਾ ਬਣਾਇਆ ਲੀਡਰ ਨਹੀਂ ਹੈ ਜੀ, ਕਿਉਂਕਿ ਅੱਜ ਸਾਡੇ ਪੰਜਾਬ ਦਾ ਕੰਟਰੋਲ ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਕੋਲ ਹੈ ਜੀ। ਜਿਹਨੂੰ ਉਹ ਚਾਹੁੰਦੇ ਨੇ ਉਹਨੂੰ ਲੀਡਰ ਬਣਾਉਂਦੇ ਨੇ ਜੀ ਜੀ। ਸਾਡੇ ਲੀਡਰ ਸੰਤ ਭਿੰਡਰਾਂ ਵਾਲੇ ਸੀ, ਉਹਨਾਂ ਨੂੰ ਧਾਵਾ ਕਰਕੇ ਸ਼ਹੀਦ ਕਰ ਦਿੱਤਾ ਜੀ। ਅੱਜ ਜਿਹੜੇ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਝੂਠੇ ਕੇਸਾਂ ਦੇ ਵਿੱਚ ਰੱਖਿਆ ਹੋਇਆ। ਇਹ ਨਹੀਂ ਹੈ ਵੀ ਸਿੱਖਾਂ 'ਚ ਕੋਈ ਇਮਾਨਦਾਰ ਬੰਦਿਆਂ ਦੀ ਕਮੀ ਹੈ ਜਾਂ ਇਮਾਨਦਾਰ ਲੀਡਰ ਨਹੀਂ ਹੋਏਗਾ। ਸੋ ਅਸੀਂ ਬਣਾਉਣਾ ਹੀ ਖਾਲਿਸਤਾਨ ਇਸ ਲਈ ਹੈ ਕਿ ਬਾਦਲ ਵਰਗਿਆਂ ਤੋਂ ਜਾਨ ਛੁੱਟੇ, ਜਿਹੜੇ ਬੇਈਮਾਨ ਸਾਡੇ ਸਿਰ ਤੇ ਰੱਖੇ ਹੋਏ ਨੇ ਏਜੰਸੀਆਂ ਨੇ ਆਪਣੇ ਹੱਥ ਠੋਕੇ ਬਣਾ ਕੇ ਜੀ। ਸੋ ਫਿਰ ਵੀ ਆਪਣੇ ਬ੍ਰਦਰ ਨੂੰ ਵੀ ਕਹੋ ਕਿ ਭਾਈ ਕੋਈ ਨਹੀਂ, ਤੁਸੀਂ ਵਿਰੋਧਤਾ ਵੀ ਕਰੀ ਜਾਓ, ਪਰ ਇਹ ਗੱਲਾਂ ਦਾ ਧਿਆਨ ਵੀ ਦਿਓ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਪ੍ਰੀਤਵਿੰਦਰ ਸਿੰਘ ਜੀ ਦਾ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਅੰਮ੍ਰਿਤਪਾਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਆਪ ਜੀ ਦਾ ਪ੍ਰੋਗਰਾਮ ਲਗਾਤਾਰਤਾ ਨਾਲ YouTube ਤੇ ਦੇਖਦਾ ਹਾਂ ਅਤੇ ਬਹੁਤ ਪਸੰਦ ਕਰਦਾ ਹਾਂ। ਮੇਰੇ ਬਹੁਤ ਸਾਰੇ ਭੁਲੇਖੇ ਤੁਹਾਡਾ ਪ੍ਰੋਗਰਾਮ ਦੇਖ ਕੇ ਦੂਰ ਹੋਏ ਹਨ ਅਤੇ ਬਹੁਤ ਸਾਰੀ ਨਵੀਂ ਜਾਣਕਾਰੀ ਵੀ ਮਿਲਦੀ ਹੈ। ਇੱਕ ਗੱਲ ਮੇਰੇ ਦਿਮਾਗ ਵਿੱਚ ਬੜੇ ਦੇਰ ਦੀ ਘੁੰਮ ਰਹੀ ਹੈ ਅਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ। ਗੱਲ ਇਹ ਹੈ ਕਿ ਜੇ ਖਾਲਿਸਤਾਨ ਬਣਦਾ ਹੈ ਤਾਂ ਸਾਡੀ ਫਾਈਨੈਂਸ਼ੀਅਲ, ਕਮਰਸ਼ੀਅਲ ਅਤੇ ਪੋਲੀਟੀਕਲ ਪਹੁੰਚ ਕੀ ਹੋਵੇਗੀ? ਕੀ ਕੋਈ ਪਲੈਨਿੰਗ ਕਮਿਸ਼ਨ ਇਹ ਸਭ ਕੁਝ ਫਾਈਨਲ ਕਰੇਗਾ? ਅਸੀਂ ਕਿਹੜਾ ਸੰਵਿਧਾਨ ਮੰਨਾਂਗੇ? ਕੀ ਤੁਸੀਂ USA ਤੋਂ ਆ ਕੇ ਇਹ ਸਭ ਕੁਝ ਹੈਂਡਲ ਕਰੋਗੇ? ਇੱਕ ਹੋਰ ਬਹੁਤ ਵੱਡੀ ਗੱਲ ਇਹ ਹੈ ਕਿ ਉਦੋਂ ਫਿਰ ਆਪਣੇ ਹਿੰਦੂ, ਮੁਸਲਿਮ, ਈਸਾਈ ਤੇ ਬਾਕੀ ਧਰਮਾਂ ਦੇ ਲੋਕਾਂ ਦਾ ਕੀ ਬਣੇਗਾ? ਉਹਨਾਂ ਦੇ ਦਿਲ ਵਿੱਚ ਜੋ ਡਰ ਹੈ ਉਹ ਕਿੱਦਾਂ ਦੂਰ ਹੋਵੇਗਾ? ਕੀ ਉਹ ਸੁਰੱਖਿਅਤ ਮਹਿਸੂਸ ਕਰਨਗੇ? ਜੇ ਮੈਂ ਕੋਈ ਗਲਤ ਗੱਲ ਲਿਖ ਦਿੱਤੀ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮਾਫ ਕਰ ਦੇਣਾ। ਜੇ ਮੇਰੀ ਈਮੇਲ ਪ੍ਰੋਗਰਾਮ ਵਿੱਚ ਪੜ੍ਹੇ ਜਾਣ ਦੇ ਕਾਬਿਲ ਨਾ ਹੋਈ ਤਾਂ ਮੈਨੂੰ ਇਸ ਦਾ ਈਮੇਲ ਰਾਹੀਂ ਜਵਾਬ ਦੇ ਦੇਣਾ, ਪਰ ਜਵਾਬ ਜ਼ਰੂਰ ਦੇਣਾ। ਅਖੀਰ ਵਿੱਚ ਮੈਂ ਤੁਹਾਨੂੰ ਕੁਝ ਲਾਈਨਾਂ ਕਵਿਤਾ ਦੀਆਂ ਭੇਜ ਰਿਹਾ ਹਾਂ ਜਿਹੜੀਆਂ ਮੇਰੇ ਦੋਸਤ ਨੇ ਮੈਨੂੰ ਇੰਡੀਆ ਤੋਂ ਭੇਜੀਆਂ ਹਨ। ਮੈਨੂੰ ਵੀ ਵਧੀਆ ਲੱਗੀਆਂ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਆਪਣੇ ਪ੍ਰੋਗਰਾਮ ਵਿੱਚ ਪੜ੍ਹ ਕੇ ਸੁਣਾਓ ਤੇ ਲੋੜ ਅਨੁਸਾਰ ਕਮੈਂਟ ਵੀ ਜ਼ਰੂਰ ਕਰੋ। ਹਾਂਜੀ, ਉਹਨਾਂ ਦੀ ਕਵਿਤਾ ਹੈ, ਮੇਰੇ ਮਾਪਿਆਂ ਨੇ ਦੱਸਿਆ ਨਿਵਾਨ ਵਿੱਚ ਰਹਿਣਾ, ਸੰਗ ਚੰਗਿਆਂ ਦਾ ਕਰੀ, ਕਦੀ ਮਾੜੇ ਕੋਲ ਨਹੀਂ ਬਹਿਣਾ। ਜਦੋਂ ਪਹੁੰਚੇਗਾ ਬੁਲੰਦੀਆਂ ਤੇ ਐਨਾ ਯਾਦ ਰੱਖੀ, ਜਿਹੜਾ ਚੜ੍ਹਿਆ ਸਵੇਰੇ ਉਹਨੇ ਸ਼ਾਮਾਂ ਤੱਕ ਲੈਣਾ। ਹੁੰਦੀ ਆਦਮੀ ਕੋਲ ਗੈਰਤ ਹਮੇਸ਼ਾ ਇੱਕ ਗਹਿਣਾ, ਬਾਹਰ ਛੇੜੀ ਨਾ ਕਿਸੇ ਨੂੰ, ਘਰੇ ਤੇਰੀਆਂ ਵੀ ਭੈਣਾਂ। ਵਾਂਗੂ ਕੱਪੜਿਆਂ ਦੇ ਦੁੱਖ ਸੁੱਖ ਹੱਸ ਕੇ ਹੰਢਾ ਲਈ, ਸਾਹ ਫੇਰ ਲਵੀਂ ਪੁੱਤ, ਪਹਿਲਾਂ ਵਾਹਿਗੁਰੂ ਕਹਿਣਾ। ਅਖੀਰ ਵਿੱਚ ਡਾਕਟਰ ਸਾਹਿਬ ਤੇ ਮੈਡਮ ਨੀਲਮ ਕੌਰ ਦਾ ਬਹੁਤ-ਬਹੁਤ ਧੰਨਵਾਦ ਤੇ ਸਤਿਕਾਰ। ਹਾਂ ਡਾਕਟਰ ਸਾਹਿਬ। ਵੀਰ ਅੰਮ੍ਰਿਤਪਾਲ ਸਿੰਘ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਮੈਲਬੌਰਨ ਆਸਟ੍ਰੇਲੀਆ ਤੋਂ ਸਾਨੂੰ ਲਿਖਿਆ ਜੀ। ਔਰ ਜਿਹੜੀ ਉਹਨਾਂ ਦੇ ਦੋਸਤ ਨੇ ਨਜ਼ਮ ਵੀ ਲਿਖ ਭੇਜੀ ਆ, ਉਹਨਾਂ ਨੂੰ ਬਹੁਤ ਖੂਬਸੂਰਤ ਹੈ। ਔਰ ਮੈਂ ਸਮਝਦਾ ਵੀ ਇਹ ਸਾਡੇ ਸਭ ਲਈ ਸਬਕ ਹੈ ਕਿ ਗੈਰਤ, ਅਣਖ ਇਹ ਸਾਡਾ ਗਹਿਣਾ ਹੈ ਜੀ। ਤੇ ਇੱਜ਼ਤ ਜੇ ਅਸੀਂ ਆਪਣੇ ਘਰਦਿਆਂ ਦੇ ਵਿੱਚ ਆਪਣੀਆਂ ਬੱਚੀਆਂ, ਆਪਣੀਆਂ ਭੈਣਾਂ ਦੀ ਇੱਜ਼ਤ ਚਾਹੁੰਦੇ ਹਾਂ ਤੇ ਫਿਰ ਸਾਡੀ ਅੱਖ ਜਿਹੜੀ ਹੈ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਉਵੇਂ ਹੀ ਵੇਖ ਪਰਾਈਆਂ ਚੰਗੀਆਂ ਮਾਵਾਂ, ਧੀਆਂ, ਭੈਣਾਂ ਜਾਣੇ, ਇਹੀ ਸਾਡਾ ਆਧਾਰ ਹੋਣਾ ਚਾਹੀਦਾ।
ਜੀ ਸਵਾਲ ਉਹਨਾਂ ਦੇ ਬੜੇ ਡੂੰਘੇ ਨੇ, ਕੁਛ ਨੂੰ ਤਾਂ ਅਸੀਂ ਟੱਚ ਕੀਤਾ ਹੈ। ਪਹਿਲੀ ਈਮੇਲ ਜਿਹੜੀ ਵੀਰ ਕਪੂਰਥਲਾ ਤੋਂ ਵੀਰ ਪ੍ਰੀਤਵਿੰਦਰ ਸਿੰਘ ਜੀ ਨੇ ਲਿਖੀ ਸੀ, ਜੀ ਜੀ ਦੋ ਤਿੰਨ ਗੱਲਾਂ ਉਹਨਾਂ ਦੀ ਈਮੇਲ ਚੋਂ ਜਿਹੜੀਆਂ ਪਹਿਲਾਂ ਆਨਸਰ ਨਹੀਂ ਹੋਈਆਂ। ਇੱਕ ਤਾਂ ਉਹਨਾਂ ਨੇ ਇਹੀ ਫਿਕਰ ਜ਼ਾਹਰ ਕੀਤਾ ਹੈ ਕਿ ਖਾਲਿਸਤਾਨ ਦੀ ਫਾਈਨੈਂਸ਼ੀਅਲ, ਜੀ ਕਮਰਸ਼ੀਅਲ ਤੇ ਪੋਲੀਟੀਕਲ ਸਿਚੁਏਸ਼ਨ ਕੀ ਹੋਏਗੀ। ਜੀ ਜੀ ਸੋ ਜ਼ਾਹਰ ਹੈ ਵੀ ਫਾਈਨੈਂਸ਼ੀਅਲ ਔਰ ਕਮਰਸ਼ੀਅਲ ਦੇ ਹਵਾਲੇ ਨਾਲ ਅਸੀਂ ਅਕਸਰ ਜ਼ਿਕਰ ਕਰਦੇ ਰਹਿੰਦੇ ਹਾਂ। ਬਾਕੀ ਜਿਹੜੇ ਤੁਸੀਂ ਸਾਰੇ ਬਾਹਰ ਬੈਠੇ ਹੋ, ਜਿਹੜੇ ਕੋਈ ਆਈਟੀ ਸੈਕਟਰ 'ਚ ਐਕਸੈਲ ਕਰ ਰਿਹਾ, ਕੋਈ ਬਿਜ਼ਨਸ 'ਚ ਐਕਸੈਲ ਕਰ ਰਿਹਾ, ਕੋਈ ਮੈਡੀਕਲ, ਕੋਈ ਇੰਜੀਨੀਅਰਿੰਗ 'ਚ ਕਰ ਰਿਹਾ, ਜੀ ਜਿਵੇਂ ਇਜ਼ਰਾਈਲ ਦੀ ਇਕਨੋਮੀ ਜਾਂ ਆਰਥਿਕਤਾ ਨੂੰ ਅੱਗੇ ਤੋਰਨ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਡਾਇਸਪੋਰਾ ਯਹੂਦੀਆਂ ਨੇ ਅਦਾ ਕੀਤਾ ਹੈ, ਬਾਹਰ ਬੈਠੇ ਯਹੂਦੀਆਂ ਨੇ। ਜੀ ਇਸੇ ਤਰ੍ਹਾਂ ਹੀ ਜਿਹੜਾ ਬਾਹਰ ਬੈਠਾ 35 ਲੱਖ ਸਿੱਖ ਹੈ, ਜਿਹੜਾ ਖੁਸ਼ਹਾਲ ਹੈ, ਜਿਹੜਾ ਐਂਟਰਪ੍ਰਾਈਜ਼ਿੰਗ ਹੈ, ਉਹ ਉੱਥੋਂ ਦੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਏਗਾ। ਬਾਕੀ ਅਸੀਂ ਉੱਥੋਂ ਦੇ ਆਪਣੇ ਰਿਸੋਰਸਿਸ ਦੀ ਗੱਲ ਤਾਂ ਪਹਿਲਾਂ ਕਰ ਚੁੱਕੇ ਹਾਂ। ਜੀ ਪੋਲੀਟੀਕਲੀ ਜ਼ਾਹਰ ਹੈ ਵੀ ਸਾਡੀ ਲਾਈਨ, ਕਿਉਂਕਿ ਸਿੱਖ ਨੂੰ ਤਾਂ ਇਸ ਮਾਮਲੇ ਦੇ ਵਿੱਚ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਜੀ ਇਹ ਸਾਨੂੰ ਆਦੇਸ਼ ਦਿੱਤਾ ਹੋਇਆ ਹੈ। ਦੁਸ਼ਟ ਸਬਨ ਕੋ ਮੂਲ ਉਪਾਰੰਗ, ਇਹ ਸਾਡਾ ਦੂਸਰਾ ਆਧਾਰ ਹੈ। ਜੀ ਔਰ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਗੁਰੂ ਨਾਨਕ ਸਾਹਿਬ ਨੇ ਕ੍ਰਾਈਟੇਰੀਆ ਰੱਖਿਆ ਹੈ, ਸਟੈਂਡਿੰਗ ਵਿਦ ਦਾ ਡਾਊਨ ਟ੍ਰੋਡਨ। ਸੋ ਖਾਲਿਸਤਾਨ ਖਿੱਤੇ ਦੇ ਵਿੱਚ ਵੀ, ਸਾਊਥ ਏਸ਼ੀਆ 'ਚ ਵੀ, ਜੀ ਇੰਟਰਨੈਸ਼ਨਲੀ ਵੀ, ਕੁੱਲ ਮਾਨਵੀ ਸਮਾਜ, ਮਨੁੱਖੀ ਸਮਾਜ ਦੇ ਵਿੱਚ ਫਰੰਟਲ ਰੋਲ ਅਦਾ ਕਰੇਗਾ, ਮੋਰਲੀਆਂ ਪੰਕਤੀਆਂ ਦੇ ਵਿੱਚ ਹੋਏਗਾ, ਜੀ ਤਾਂ ਕਿ ਸਿਰਫ ਖਾਲਿਸਤਾਨ ਦੀ ਧਰਤੀ ਤੇ ਨਹੀਂ, ਜਾਂ ਸਿਰਫ ਸਾਊਥ ਏਸ਼ੀਆ 'ਚ ਹੀ ਨਹੀਂ, ਜੀ ਇਸ ਸਾਰੇ ਪਲੈਨਟ ਦੇ ਉੱਤੇ ਕੋਈ ਭੁੱਖਾ ਨਾ ਸਵੇਂ, ਜੀ ਕਿਸੇ ਦੀ ਜਿਹੜੀ ਹੈ ਉਹ ਵਿਦਿਆ ਇਸ ਲਈ ਕਿ ਉਹਦੇ ਕੋਲ ਸਾਧਨ ਨਹੀਂ, ਕਿਸੇ ਦਾ ਬੱਚਾ ਬੱਚੀ ਵਿਦਿਆ ਤੋਂ ਮਹਿਰੂਮ ਨਾ ਹੋਵੇ, ਜੀ ਹਰ ਇੱਕ ਨੂੰ ਸਿਹਤ ਸਹੂਲਤਾਂ ਮਿਲਣ। ਸੋ ਆਪਣੇ ਮੁਲਕ ਦੇ ਅੰਦਰ ਵੀ ਔਰ ਇੰਟਰਨੈਸ਼ਨਲੀ ਵੀ ਜਿਹੜਾ ਸਾਡਾ ਗੋਲ ਹੈ ਉਹ ਸਰਬੱਤ ਦਾ ਭਲਾ ਹੈ। ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਈਆਂ ਦੇ ਦਿਮਾਗ ਦੇ ਵਿੱਚ, ਔਰ ਸ਼ਾਇਦ ਉਸੇ ਚੋਂ ਹੀ ਉਹਨਾਂ ਦਾ ਇਹ ਸਵਾਲ ਨਿਕਲਿਆ ਹੈ ਵੀ ਉੱਥੇ ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਦੂਸਰਿਆਂ ਦਾ ਕੀ ਬਣੇਗਾ। ਜੀ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ ਹੈ, ਜਿਹਦੇ ਵਿੱਚ ਬਾਬਾ ਫਰੀਦ ਬੈਠੇ ਨੇ, ਭਗਤ ਰਵਿਦਾਸ ਜੀ ਬੈਠੇ ਨੇ, ਭਗਤ ਕਬੀਰ ਬੈਠੇ ਨੇ, ਪੰਡਤ ਰਾਮਾਨੰਦ ਬੈਠੇ ਨੇ, ਜੀ ਸਿੱਖ ਤੋਂ ਇਹ ਐਕਸਪੈਕਟ ਕਰਨਾ ਕਿ ਅਸੀਂ ਧਰਮ ਦੇ ਆਧਾਰ ਤੇ ਜਾਂ ਜ਼ਾਤ ਪਾਤੀ ਆਧਾਰ ਤੇ ਕੋਈ ਵਿਤਕਰਾ ਕਰਾਂਗੇ। ਅਸੀਂ ਤਾਂ ਪੂਰੀ ਇੱਕ ਸਦੀ ਜਿਹੜੀ ਹੈ ਉਹ ਸਫ਼ਰ ਕੀਤਾ ਮੁਗਲਾਂ ਦੇ ਹੱਥੋਂ, ਅਫਗਾਨਾਂ ਦੇ ਹੱਥੋਂ। ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਆਈ, ਜੀ ਅਸੀਂ ਮੁਸਲਮਾਨਾਂ ਨਾਲ ਵੀ ਸ਼ੇਅਰ ਕੀਤੀ, ਹਿੰਦੂਆਂ ਨਾਲ ਵੀ ਸ਼ੇਅਰ ਕੀਤੀ। ਜੀ ਸਭ ਤੋਂ ਟਰਸਟਵਰਦੀ, ਵਿਸ਼ਵਾਸ ਪਾਤਰ ਮਹਾਰਾਜਾ ਰਣਜੀਤ ਸਿੰਘ ਦੇ ਫਕੀਰ ਅਜ਼ੀਜ਼ੁਦੀਨ ਉਹਨਾਂ ਦੇ ਭਰਾ ਸਨ ਜੀ ਦੂਸਰੇ, ਜਿਨ੍ਹਾਂ ਦੇ ਕੋਲ ਸਭ ਤੋਂ ਸੈਂਸਿਟਿਵ ਜਿਹੜੇ ਨੇ ਉਹ ਮਹਿਕਮੇ ਸੀ। ਜੀ ਸੋ ਉਹਦੇ 'ਚ ਇੱਕ ਵੀ ਮੁਸਲਮਾਨ ਦੇ ਖਿਲਾਫ ਕੋਈ ਬਦਲਾ ਲਊ ਕਾਰਵਾਈ ਨਹੀਂ ਹੋਈ ਕਿ ਜੀ ਇਹਨਾਂ ਦੇ ਰਾਜਿਆਂ ਨੇ ਸਾਡੇ ਨਾਲ ਕੀ ਕੀਤਾ ਸੀ। ਜੀ ਸੋ ਇਸ ਤੋਂ ਵੱਡਾ ਕੀ ਸਬੂਤ ਹੈ ਜੇ ਅਸੀਂ ਜ਼ਬਾਨੀ ਕਲਾਮੀ ਆਪਣਾ ਹੁਣ ਵੀ ਸੰਵਿਧਾਨ ਲਿਖ ਕੇ ਭੇਜ ਦਈਏ ਕਿ ਜਿਹਦੇ 'ਚ ਇਹ ਨਹੀਂ ਹੋਏਗਾ, ਪਰ ਸਾਡੇ ਕੋਲ ਤਾਂ ਸਾਡੀ ਹਿਸਟਰੀ ਇਸ ਗੱਲ ਦੀ ਟੈਸਟੀਮਨੀ ਹੈ, ਸਾਡਾ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੀ ਟੈਸਟੀਮਨੀ ਹੈ। ਜੀ ਦੂਸਰਾ ਜਿਹੜਾ ਇਹਨਾਂ ਨੇ ਇਸ ਸਾਰੇ ਦੇ ਵਿੱਚ ਮੇਰਾ ਖਿਆਲ ਹੈ ਆਹੀ ਮਾਈਨੋਰਿਟੀਜ਼ ਦਾ ਪਾਰਟ ਸੀ, ਔਰ ਦੂਸਰਾ, ਔਰ ਮੇਰਾ ਖਿਆਲ ਹੈ ਵੀ ਵੀਰ ਅੰਮ੍ਰਿਤਪਾਲ ਸਿੰਘ ਨਿਸ਼ਚਿੰਤ ਰਹਿਣ, ਜੀ ਮਾਈਨੋਰਿਟੀਜ਼ ਦੇ ਹੱਕਾਂ ਦੇ ਹਵਾਲੇ ਨਾਲ ਵੀ, ਜੀ ਸਾਡੀ ਆਰਥਿਕਤਾ ਦੇ ਹਵਾਲੇ ਨਾਲ ਵੀ, ਜੀ ਔਰ ਹੁਣ ਪੂਰੀ ਦ੍ਰਿੜਤਾ ਦੇ ਨਾਲ ਔਰ ਪੂਰੀ ਸਾਬਤ ਦਿਲੀ ਦੇ ਨਾਲ ਇਸ ਦੇਸ਼ ਨੂੰ ਬਣਾਉਣ ਦੇ ਲਈ ਹੁਣ ਐਫਰਟ ਕਰੀਏ। ਬਾਕੀ ਦੇਸ਼ ਕੌਮ ਦਾ ਹੈ, ਸਾਡਾ ਜਾਂ ਤੁਹਾਡਾ, ਜਾਂ ਅਸੀਂ ਇੱਥੋਂ ਜਾ ਕੇ ਕੀ ਕਰਨਾ ਹੈ ਜੀ ਪਤਾ ਨਹੀਂ, ਉਦੋਂ ਕੀ ਹਾਲਾਤ ਹੋਣੇ ਨੇ। ਪੰਜਾਬ ਵਾਲਿਆਂ ਨੇ ਸਾਨੂੰ ਹੀ ਇਹ ਕਹਿਣਾ ਕਿ ਜੀ ਅਸੀਂ ਇੱਥੇ ਸਟਰਗਲ ਕਰਦੇ ਸੀ, ਤੁਸੀਂ ਤਾਂ 에ਅਰ ਕੰਡੀਸ਼ਨ ਕਮਰਿਆਂ 'ਚ ਬਹਿ ਕੇ ਗੱਲਾਂ ਮਾਰਦੇ ਸੀ। ਜੀ ਜੀ ਸੋ ਉਹ ਤਾਂ ਗੁਰੂ ਨੇ ਜਿਹਦੇ ਤੋਂ ਸੇਵਾ ਲੈਣੀ ਹੈ। ਪਰ ਮੈਂ ਸਮਝਦਾ ਵੀ 35 ਲੱਖ ਸਿੱਖ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਜਿਨ੍ਹਾਂ ਨੇ ਹਰ ਫੀਲਡ ਦੇ ਵਿੱਚ ਐਕਸੈਲ ਕੀਤਾ, ਕੋਈ ਐਸਾ ਫੀਲਡ ਨਹੀਂ ਹੈ ਜਿਹਦੇ 'ਚ ਸਿੱਖ ਨਾ ਹੋਣ। ਜੀ ਜੀ ਤੇ ਇਹ ਸਾਰਾ, ਔਰ ਕਿੰਨੀਆਂ ਜ਼ਬਾਨਾਂ ਬੋਲਣ ਵਾਲੇ, ਕੋਈ ਫ੍ਰੈਂਚ ਸਿੱਖ ਹੈ, ਕੋਈ ਸਪੈਨਿਸ਼ ਹੈ, ਕੋਈ ਇੰਗਲਿਸ਼ ਸਪੀਕਿੰਗ ਹੈ, ਹਰ ਜ਼ਬਾਨ, ਕਿਉਂਕਿ ਹਰ ਦੇਸ਼ 'ਚ ਬੈਠੇ ਨੇ। ਸੋ ਇਹ ਜਿਹੜਾ ਹਰ ਕਲਚਰ ਦੀ, ਹਰ ਜ਼ਬਾਨ ਦੀ, ਹਰ ਸੱਭਿਅਤਾ ਦੀ, ਹਰ ਮੁਲਕ ਦੀ ਜਿਹੜੀ ਰਿਚਨੈਸ ਹੈ, ਅਮੀਰੀ ਹੈ, ਇਹ ਤੁਸੀਂ ਜਾ ਕੇ ਖਾਲਿਸਤਾਨ 'ਚ ਹੀ ਦੇਣੀ ਹੈ। ਜਿਵੇਂ ਦੁਨੀਆ ਭਰ 'ਚ ਬੈਠੇ ਯਹੂਦੀਆਂ ਨੇ ਆਪਣੇ ਉਹ ਸਾਰੇ ਚੰਗੇ ਟੈਲੈਂਟ ਔਰ ਗੁਣ ਜਿਹੜੇ ਨੇ ਉਹ ਇਜ਼ਰਾਈਲ ਦੇ ਵਿਕਾਸ ਵਿੱਚ ਦਿੱਤੇ ਨੇ ਜੀ। ਔਰ ਮੈਂ ਸਮਝਦਾ ਕਿ ਇਹ ਸਾਡੇ ਲਈ ਮਾਰਵਲਸ ਗਿਫਟ ਹੈ ਗੁਰੂ ਦੀ ਕਿ ਹਰ ਥਾਂ ਉਹਨਾਂ ਨੇ ਸਾਨੂੰ
ਉਜੜ ਜਾਓ ਐਸਾ ਬਾਬੇ ਨਾਨਕ ਨੇ ਫਰਮਾਇਆ ਹੈ ਜੀ, ਬਿਲਕੁਲ। ਕਿ ਅਸੀਂ ਉਹ ਸਾਰੇ ਪਾਸੇ ਆਏ ਹਾਂ ਤੇ ਫਿਰ ਜਿਹੜੀ ਇਹਨਾਂ ਸਾਰਿਆਂ ਦੀਆਂ ਖੂਬਸੂਰਤੀਆਂ ਨੇ ਇਹਨਾਂ ਨੂੰ ਵਾਪਸ ਬਾਬੇ ਨਾਨਕ ਦੇ ਵਤਨ ਲੈ ਕੇ ਜਾਵਾਂਗੇ। ਜੀ ਜੀ ਬਿਲਕੁਲ ਜੀ। ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਇੱਕ ਛੋਟੇ ਬ੍ਰੇਕ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।